ਇਹਨਾਂ ਦੇ ਘਰ ਦੇ ਜਿਹੜੇ ਦਾਦੇ ਪੜਦਾਦੇ ਸੀ ਉਹਨਾਂ ਨੇ ਘੋੜੀਆਂ ਰੱਖੀਆਂ ਹੋਈਆਂ ਸੀਗੀਆਂ। ਘਰ ਦੇ ਨਾਲ ਹਵੇਲੀ ਸੀ, ਹਵੇਲੀ ਦਾ ਪਤਾ ਜਿਹੜਾ ਲੱਭ ਗਿਆ ਉਹਨਾਂ ਨੂੰ ਵੀ ਇੱਥੇ ਹਵੇਲੀ ਸੀ ਸਾਡੀ। ਤੁਹਾਡਾ ਮਰੱਬਾ ਬੇਰੀਆਂ ਵਾਲਾ ਨਹੀਂ ਸੀ? ਹਾਂਜੀ ਹਾਂਜੀ, ਦੂਜੇ ਪਾਸੇ ਪਿੰਡ ਮਰਬਾ ਸਾਡਾ। ਹਾਂ, ਇੱਕ ਮੈਂਡਰ ਲੱਗੇ ਸੀ ਤੇ ਇੱਕ ਮੈਂਡਰ ਲੱਗੇ ਸੀ, ਇੱਕ ਬੇਰੀਆਂ ਵਾਲਾ ਸੀ। ਠੀਕ ਆ ਜੀ, ਹਾਂ ਠੀਕ ਆ। ਹੈਂ? ਹਾਂਜੀ ਹਾਂ, ਤੇ ਫੇ ਉਹ ਹਾਤੇ ਉਹਨਾਂ ਦੇ ਹੀ ਆ। ਹਾਂਜੀ, ਆਹੀ ਨੇ ਤਾਇਆ ਜੀ, ਆਹੀ ਆਪਣੇ ਘਰ ਨੇ। ਅਤੇ ਮੁਹੰਮਦ ਜੀ ਹੈ ਨਾ, ਅਤਾ ਮੁਹੰਮਦ, ਇਹ ਹੁਣ ਦੇ ਨੰਬਰਦਾਰ ਨੇ। ਤੇ ਇਹਨਾਂ ਦੋਨਾਂ ਨੂੰ ਮੇਰੇ ਪਿੰਡ ਦਾ, ਮੇਰੇ ਦਾਦਿਆਂ ਪੜਦਾਦਿਆਂ ਦਾ, ਉਹਨਾਂ ਦਾ ਨਾਂ ਵੀ, ਤੇ ਕਿਉਂਕਿ ਇਹਨਾਂ ਨੇ ਉਹ ਜਿਹੜੇ ਜ਼ਮੀਨਾਂ ਦੇ ਕਾਗਜ਼ ਉਹਨਾਂ ਦੇ ਵਿੱਚ ਉਹ ਕਹਿੰਦੇ ਅੱਜ ਵੀ ਉਹਨਾਂ ਦਾ ਨਾਂ ਬੋਲਦਾ। ਤੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦੇਖੀਆਂ ਹੋਈਆਂ ਨੇ ਤੇ ਇਹਨਾਂ ਨੇ ਸਾਰੇ ਘਰ ਦਿਖਾਏ। ਚਲੋ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਆ ਵੀ ਆਓ ਤੇ ਤੁਸੀਂ ਮੈਨੂੰ ਮੈਂ ਇਹ ਸੁਣਨਾ ਚਾਹੁੰਦੀ ਹਾਂ ਵੀ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ, ਮਤਲਬ ਹੁਣ ਤੱਕ ਤੁਹਾਨੂੰ ਲੱਗਿਆ ਵੀ ਉਧਰ ਵਧੀਆ ਸੀ ਜਾਂ ਤੁਸੀਂ ਤਾਂ ਛੋਟੇ ਸੀਗੇ? ਹਾਂ, ਪਰ ਕੀ ਤੁਹਾਡੇ ਮਨਾਂ ਨਹੀਂ, ਚ ਸਾਨੂੰ ਉਧਰ ਦਾ ਇਲਾਕਾ ਸੋਹਣਾ ਸੀ। ਉਧਰਲਾ ਸੀ? ਇਹ ਤੈਨੂੰ ਦੱਸਾਂ, ਹਾਂ ਇੱਧਰ ਦਾ ਇਲਾਕਾ ਉਹਨਾਂ ਨੂੰ ਸੋਹਣਾ ਸੀ। ਹਾਂ ਆਪਣਾ ਦੇਸ਼, ਆਪਾਂ ਆਪਣਾ ਦੇਸ਼। ਹਾਂ, ਹਾਂ, ਚਲੋ ਵੀ ਉਹ ਜਾਂ ਮਿੱਟੀ ਜਿੱਥੋਂ ਵੀ ਹੋਵੇ, ਜਿੱਥੇ ਜੰਮਿਆ ਬੰਦਾ ਹੈ ਨਾ, ਉਹ ਮਿੱਟੀ ਦਾ ਪਿਆਰ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਅੱਜ ਜਿਹੜੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਏ ਆ, ਇੱਕ ਬਹੁਤ ਹੀ ਇਮੋਸ਼ਨਲ ਵੀਡੀਓ ਆ। ਟਾਈਟਲ ਹੈਗਾ ਜੀ ਵੀਡੀਓ ਦਾ, ਇੰਡੀਅਨ ਸਿੱਖ ਲੜਕੀ ਨੇ 76 ਸਾल बाद पाकिस्तान आकर ढूंढ लिया अपने दादा का घर। ਸੇ ਪੂਰੇ 76 ਸਾਲ ਬਾਅਦ ਇੱਕ ਲੜਕੀ ਆਉਂਦੀ ਆ ਪਾਕਿਸਤਾਨ ਦੇ ਵਿੱਚ, ਉੱਥੇ ਆ ਕੇ ਆਪਣੇ ਦਾਦਾ ਦਾ ਜਿਹੜਾ ਇਹਨਾਂ ਦਾ ਘਰ ਹੁੰਦਾ ਆ 1947 ਦੀ ਵੰਡ ਤੋਂ ਪਹਿਲਾਂ ਜਿਹੜਾ ਘਰ ਹੁੰਦਾ, ਉਹ ਆ ਕੇ ਉਹ ਲੱਭ ਲੈਂਦੀ ਆ। ਤੇ ਬਹੁਤ ਹੀ ਇੱਕ ਵਧੀਆ ਸਟੋਰੀ ਇਹ ਕ੍ਰੀਏਟ ਕਰ ਰਹੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਦੀਆਂ ਤੇ ਸਟੋਰੀਆਂ ਸੁਣਨਾ। ਹੋਪ ਤੁਹਾਨੂੰ ਵੀ ਇਹ ਵੀਡੀਓ ਸਾਰੀਆਂ ਪਸੰਦ ਆਉਂਦੀਆਂ ਹੋਣਗੀਆਂ। ਸੋ ਜਿਹੜੇ ਦੋਸਤ ਅੱਜ ਪਹਿਲੀ ਵਾਰੀ ਚੈਨਲ ਤੇ ਆਏ ਨੇ, ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਆਜੋ ਦੋਸਤੋ, ਟਾਈਮ ਨਹੀਂ ਖਰਾਬ ਕਰਨਾ, ਆਪਾਂ ਵੀਡੀਓ ਕਰਦੇ ਹਾਂ ਸਟਾਰਟ। ਬਾਜ਼ਾਰ ਬਹੁਤ ਖੁੱਲੇ, ਚੱਕਾਂ ਦੇ ਜਿੰਨੇ ਬਾਜ਼ਾਰ ਨੇ ਨਾ, ਹਾਂ ਬਹੁਤ ਖੁੱਲੇ ਬਾਜ਼ਾਰ ਨੇ। ਆਹ ਘਰ ਬਾਜ਼ਾਰ ਵਿੱਚ ਬਣਿਆ, ਇਹ ਗੋਰਿਆਂ ਦੇ ਬੰਨੇ ਆ, ਨਹਿਰਾਂ ਦੇ। ਕਿੱਡੇ ਕਿਸੇ ਦੇ ਤੁਸੀਂ ਆਏ ਹੋ? ਅਸੀਂ 11 ਸਾਲ ਦਾ ਸੀ। ਅੱਛਾ ਜੀ, ਤੇ ਤੁਹਾਡਾ ਨਾਂ ਕੀ ਹੈ? ਬੋਲੋ ਰਫੀਕ। ਆਹ ਫੜ ਲਓ, ਕੋਈ ਇੱਥੇ ਲਾ ਦਿੰਦੇ, ਇੱਥੇ ਲਾ ਦਿਓ। ਠੰਡ ਨਾ ਲੱਗ ਜੇ ਬਾਬਾ ਜੀ ਨੂੰ। ਤੁਸੀਂ ਕੋਈ ਮੇਰੇ ਨਾਲ ਗੱਲ ਤਾਂ ਕਰੋ ਵੀ ਕੀ ਕਰ। ਮੈਂ ਗੱਲ ਕਰਦੀ ਪੁੱਛਣਗੇ ਨਾ ਤੁਹਾਡੇ ਕੋਲ, ਦੱਸੀ ਜਾਂਦੀਆਂ ਕਿ ਗੱਲਾਂ ਜਿੱਦਾਂ ਜਿੱਦਾਂ ਪੁੱਛਣਗੇ ਤੁਹਾਨੂੰ। ਤੇ ਮੇਰੇ ਦਾਦਾ ਜੀ ਇੱਥੇ ਰਹਿੰਦੇ ਸੀਗੇ। ਇਹ ਨਾਂ ਸੀ ਉਹਨਾਂ ਦੇ? ਉਹਨਾਂ ਦਾ ਨਾਮ ਸੀ ਸਰਦਾਰ ਭਾਨ ਸਿੰਘ। ਹਾਂ ਸੀ। ਭਾਨਾ ਕਹਿੰਦੇ ਸੀ ਉਹਨਾਂ ਨੂੰ। ਤੇ ਮੇਰੇ ਪੜਦਾਦੇ ਦਾ ਨਾਮ ਸੀ ਹਜ਼ਾਰਾ ਸਿੰਘ। ਹਾਂਜੀ, ਕੋਈ ਯਾਦ ਆ ਤੁਹਾਨੂੰ? ਜੀ ਇਹ ਤਾਂ ਬਾਤ ਆਇਆ ਨਹੀਂ, ਕਈ ਵਾਰੀ ਉਹ ਫਿਰ ਉਦੋਂ ਗੱਲਾਂ ਕਰ ਹੁੰਦੀ ਉਧਰ ਚਲੇ ਗਏ, ਅਸੀਂ ਉਧਰੋਂ ਇੱਧਰ ਆ ਗਏ। ਇਦਾਂ ਹੋਈ ਹੈ ਨਾ, ਨਹੀਂ ਹਾਂਜੀ ਬਦਲ ਹੋ ਗਈ। ਹਾਂਜੀ, ਪਰ ਜਦੋਂ ਜਿਵੇਂ ਆਪਾਂ ਇੱਧਰ ਆਉਂਦੇ ਆ, ਆਪਾਂ ਨੂੰ ਥੋੜਾ ਮੋਟਾ ਉਹ ਹੁੰਦਾ ਨਾ, ਕਦੇ ਕੋਈ ਗੱਲਾਂ ਕਰਦਾ ਵੀ ਇਹ ਫਲਾਣੇ ਦਾ ਘਰ ਪਿੱਛੋਂ। ਦੇਖੋ ਜੀ, ਆ ਜਿਹੜਾ ਸੀ ਨਾ, ਆ ਸੀ ਆ ਗੁਰਦੁਆਰਾ। ਜਿਹੜੇ ਇੱਕ ਸਰਦਾਰ ਨੰਬਰਦਾਰ ਸੀ, ਉਹਦਾ ਨਾਮ ਪਤਾ? ਉਹ ਇੱਕ ਆ ਨੰਬਰਦਾਰ ਜਿਹੜਾ ਸੀ, ਹਾਂਜੀ, ਉਹਦਾ ਨਾਮ ਕੀ ਸੀ? ਇੱਕ ਨਾ ਹੈਗਾ ਜੀ, ਇੰਦਰ ਸਿੰਘ। ਉਹਦਾ ਹੈਗਾ ਸੀ ਜੋਗਿੰਦਰ। ਬੰਦ ਹੋ ਗਈ। ਅੱਛਾ, ਹੁਣ ਬਾਤ ਉਹ ਸੀ। ਵੀਰੇ ਮੋਟਰਸਾਈਕਲ ਬੰਦ ਕਰ ਲਓ ਯਾਰ। ਹਾਂਜੀ, ਮੋਟਰ ਬੰਦ ਹੋ ਗਈ। ਇਹਨੂੰ ਬਸ ਏਦਾਂ ਦੱਬੋਗੇ, ਏਦਾਂ ਕਰਦੇ। ਹਾਂਜੀ, ਸਵੈਤ ਇੱਕੋ ਹੀ ਫੋਨ ਹੁੰਦਾ। ਕੀ ਸੀ? ਜੋਗਿੰਦਰ ਸਿੰਘ? ਹੈ ਜੀ? ਜੋਗਿੰਦਰ ਸਿੰਘ ਸੀ ਉਹਦਾ ਨਾਮ? ਹਾਂ, ਜੋਗਿੰਦਰ ਸਿੰਘ। ਜੋਗਿੰਦਰ। ਠੀਕ ਹੈ, ਤੇ ਉਹਨਾਂ ਦਾ ਘਰ ਉਹ ਸੀਗਾ ਇੱਥੇ ਹੁੰਦਾ ਸੀ ਕਾਲਜ। ਅਸੀਂ ਸਮਰਾਲੇ ਕੋਲ ਭਗਵਾਨਪੁਰਾ। ਇੱਥੋਂ 38 ਚੋਂ ਗਏ ਹੋ? ਹਾਂ, 38। ਅਸੀਂ ਲੁਧਿਆਣੇ ਦੇ ਕੋਲੋਂ ਆਏ ਸੀ, ਦੁਗਰੀ ਦੇ ਵਿੱਚੋਂ। ਹਾਂਜੀ, ਅੱਛਾ, ਸਾਡਾ ਪਿੰਡ ਦੁਗਰੀ ਸੀ ਲੁਧਿਆਣੇ ਦੇ ਨਾਲ। ਚਮਕੀਲੇ ਵਾਲਾ ਪਿੰਡ। ਯਾਦ ਆ ਵੀ ਦੁਗਰੀ ਚਮਕੀਲੇ ਦਾ ਪਿੰਡ। ਹਾਂਜੀ, ਬਹੁਤ ਵੱਡਾ ਕਲਾਕਾਰ ਸਾਡਾ ਉਹ ਪਿੰਡ ਚਲੋ ਜੀ। ਅਸੀਂ ਉੱਥੋਂ ਆਏ ਆ, ਸਾਡੇ ਨਾਨਕੇ ਆਏ ਸੀ ਨਾ। ਰਮਣਾਂਗਾ ਵੀ ਚਮਕੀਲੇ ਦੇ ਉੱਥੋਂ ਉੱਠ ਕੇ ਸਾਡਾ ਹੈਗਾ ਸੀ ਖੋਖਣਾ। ਅੱਛਾ ਜੀ, ਇਹਦਾ ਨਾ ਦੁਗਰੀਆਂ ਦੇ ਨਾਲ। ਅੱਛਾ ਜੀ, ਨਕੋਦਰ। ਨਕੋਦਰ ਬੜੇ। ਹਾਂਜੀ, ਆ ਤੁਸੀਂ ਨਾਲ ਨਾਲ ਹੀ ਆ ਗਏ।
ਕੈਮਰਾ ਇੱਧਰ ਹੀ ਰੱਖਿਓ, ਕੈਮਰਾ ਇੱਧਰ। ਇਹ ਬਾਈ ਜੀ ਚਮਕੀਲੇ ਦੇ ਪਿੰਡ ਦੇ ਨੇ। ਅੱਛਾ ਕਿਹੜੇ ਪਿੰਡ ਦੇ? ਦੁਗਰੀ ਦਾ ਲੁਧਿਆਣੇ ਦੇ ਨਾਲ ਚੱਲਦੀ ਪਈ ਹਾਂ, ਜੰਤਰ ਮੰਤਰ ਜਾਣਦਾ ਦੁਗਰੀ ਦਾ ਚਮਕੀਲਾ ਨਹੀਂ। ਹਾਂਜੀ ਵੀਡੀਓ ਚੱਲਦੀ ਪਈ। ਹਾਂਜੀ ਚੱਲ ਰਿਹਾ। ਕੋਈ ਮਰਬੇ ਨਾ ਜਾਮਨ ਦਾ ਦਰਖਤ ਆ ਉਸ ਜ਼ਮਾਨੇ ਦਾ। ਅੱਛਾ ਜੀ। ਤੁਹਾਡੇ ਕੋਲ ਵੱਡਿਆਂ ਮੁੰਡਿਆਂ ਦਾ ਲਾਇਆ ਜਿਹੜੀਆਂ ਕੋਈ ਜ਼ਮੀਨਾਂ ਸਨ, ਉਹ ਇੱਥੇ ਕਿਤੇ ਹੈਗਾ ਹੱਲੇ ਵੀ। ਇਹਦੇ ਉਰਲੇ ਪਾਸੇ ਵੀ, ਇਹਦੇ ਸਾਹਮਣੇ ਡਿੱਗੀ ਦੇ ਕੋਲੇ ਖੜਿਆ ਤੂੰ ਕਹਿੰਦੀ ਡਿੱਗੀ ਕੋਲੇ ਪਾਣੀ ਵਾਲੀ। ਇੱਕ ਮਿੰਟ ਤੂੰ ਚੁੱਪ ਕਰ ਜਾ। ਹਾਂਜੀ ਕਿੱਥੋਂ ਨੰਬਰਦਾਰ ਦੇ ਘਰ ਤੋਂ ਲੰਘ ਕੇ? ਆ ਚੌਕ ਤੇ ਅੱਛਾ ਜੀ। ਤੇ ਅੱਛਾ ਜੀ, ਤੇ ਠੀਕ ਹੈ। ਜਿਹੜਾ ਨੰਬਰਦਾਰ ਸਫੈਦ ਪੋਸ਼ ਦਾ ਘਰ ਸੀ, ਉਹਦੇ ਤੋਂ ਆਪਾਂ ਸਿੱਧੇ ਜਾਈਏ ਅੱਗੇ ਚੌਂਕ ਸੀਗਾ ਉੱਥੇ। ਅੱਛਾ ਜੀ, ਤੇ ਉਹ ਚੌਂਕ ਦੇ ਉੱਤੇ ਘਰ ਸੀਗੇ ਆਪਣੇ। ਛੋਟਾ ਚੌਂਕ, ਵੱਡਾ ਚੌਂਕ ਵਿਚਾਰਲਾ ਹੋ ਗਿਆ, ਦੂਸਰਾ ਚੌਂਕ, ਤੀਸਰਾ ਚੌਂਕ ਇਦਾਂ ਦੱਸੋ ਨਾ। ਮੋੜੀਆਂ ਨਾਲ ਤੇਰੀ ਹੱਥਾਂ ਹਾਂਜੀ ਤਾਇਆ ਜੀ, ਜਿਹੜੀ ਡਿੱਗੀ ਸੀਗੀ ਜਿੱਥੋਂ ਪਾਣੀ ਭਰਦੇ ਸੀਗੇ, ਉਹਦੇ ਨਾਲ ਗੁਰਦੁਆਰਾ ਸਮਰਾਲਾ। ਹਾਂ, ਸਮਰਾਲੇ ਗਏ ਸੀ ਉੱਥੇ। ਸਮਰਾਲੇ ਗਏ ਨਾ। ਫੋਨ ਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਕਿ ਜਿਵੇਂ ਉਹਨਾਂ ਦੇ ਤਾਇਆ ਜੀ ਨੂੰ ਜਿਵੇਂ ਕਿ ਯਾਦ ਥੋੜਾ ਥੋੜਾ ਕਿ ਸਾਡਾ ਮਤਲਬ ਇਸ ਚੌਂਕ ਤੇ ਘਰ ਸੀ ਨਾ, ਉਹ ਜਿੱਦਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ। ਨਾਲ ਕਾਲਾ ਸਿਉਂ ਦੇ ਲਾਗੇ। ਜਾਣਦਾ ਨਹੀਂ ਕਾਲਾ ਸਿਉਂ ਦੇ ਲਾਗੇ 76 ਸਾਲ ਹੋ ਗਏ ਇਹਨਾਂ ਨੂੰ ਵਿਆਹ ਨਹੀਂ ਆਪਦੇ ਸਾਹਮਣੇ ਉਹ ਹੋਈ। ਮੇਰੇ ਦਾਦਾ ਗਿਆ। ਤੁਸੀਂ ਗੱਲ ਕਰੋ ਤਾਇਆ ਜੀ। ਹਾਂਜੀ 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 ਉਹ ਯਾਰ ਹਾਂ ਕੋਲੀਆ ਘੋੜੀਆਂ ਵੀ ਰੱਖੀਆਂ ਸੀ ਨਹੀਂ ਬਾਹਰ। ਹੁਣ ਤੁਸੀਂ ਯਾਦ ਰੱਖੋ ਸਾਰੇ। ਉਹਨਾਂ ਦਾ ਪਿੰਡ ਮੁੱਢ ਵਿੱਚ ਮਿਆਦਾ ਬਰਬਾ ਸੀ ਇਹਦਾ ਨਾ। ਮਤਲਬ ਕਿ ਚੰਗੇ ਤਕੜੇ ਘਰੋਂ ਆ ਜਿਹੜੀ ਮੈਡਮ ਆਏ ਨੇ। ਇਹ ਉਹਨਾਂ ਦੇ ਘਰ ਦੇ ਜਿਹੜੇ ਦਾਦੇ ਪੜਦਾਦੇ ਸੀ, ਉਹਨਾਂ ਨੇ ਘੋੜੀਆਂ ਰੱਖੀਆਂ ਹੋਈਆਂ ਸੀਗੀਆਂ। ਘਰ ਦੇ ਨਾਲ ਹਵੇਲੀ ਸੀ, ਹਵੇਲੀ ਦਾ ਪਤਾ ਇਹਨਾਂ ਲੱਭ ਗਿਆ ਉਹਨਾਂ ਨੂੰ ਵੀ ਇੱਥੇ ਹਵੇਲੀ ਸੀ ਸਾਡੀ। ਬਸ ਵੇ ਹੋਈ ਠੀਕ ਹੈ ਤਾਇਆ ਜੀ, ਉਹਦੇ ਨਾਲ ਵਾਲਾ ਸਾਡਾ ਸੀਗਾ। ਉਹ ਲਾ ਲਓ ਉਹ। ਪਹਿਲਾਂ ਉਹ ਉੱਥੇ ਜਾ ਕੇ ਬਜ਼ੁਰਗਾਂ ਨੇ ਗੱਲਾਂ ਬਾਤਾਂ ਕਰਕੇ ਘਰ ਲੱਭੜੇ 71 ਸਾਲ ਦਾ। ਕੀ ਲੱਗਦੀਆਂ ਸੀ ਤਾਇਆ ਜੀ? ਥੋੜੀਆਂ ਨੇ ਤਾਂ ਹਾਂ ਥੋੜੀਆਂ ਨੇ ਕਰਾ। ਹਾਂ ਜਿੱਥੇ ਨੀਲੇ ਕੇ ਜਾਂਦੇ ਆ ਸਾਡੇ ਘਰ ਨੂੰ ਪੁੰਜੇ ਦੇ ਯਾਰ ਪੁੰਜੇ ਦੇ ਚੱਲੀਏ। ਠੀਕ ਹੈ ਤਾਇਆ ਜੀ, ਉੱਥੇ ਚੱਲ ਕੇ ਤੁਹਾਨੂੰ ਦੁਬਾਰਾ ਕਾਲ ਕਰਦੇ ਆ। ਲੱਭ ਗਿਆ ਘਰ ਆਪਣਾ। ਲੱਭ ਗਿਆ ਵਾਹ ਮੈਂ ਜੀ ਕਿਹਾ ਵਾਹ। ਸੋਹਣੀਆਂ ਨੇ। ਬੜੀ ਤਗੜੀ ਗੱਲ ਆ ਵੀ 76 ਸਾਲ ਬਾਅਦ ਆ ਕੇ ਇੱਕ ਕੁੜੀ ਨੇ ਆਪਣੇ ਘਰ ਨੂੰ ਲੱਭ ਲਿਆ। ਕਿੱਡੀ ਵੱਡੀ ਗੱਲ ਆ, ਵੇਖ ਲਓ। ਇੱਕ ਫੋਨ ਤੇ ਗੱਲ ਕਰ। ਤੁਹਾਨੂੰ ਯਾਦ ਆ ਗਿਆ ਹਨਾ ਸਾਰਾ। ਸੁੱਖੀ ਮਲ ਜੀ ਦਾ ਘਰ ਹਾਂਜੀ ਉਹਨਾਂ ਨੇ ਦੱਸਦਾ ਕਿ ਕਿੱਥੇ ਕਰਕੇ ਸੀ। ਹਾਂਜੀ, ਆਪਾਂ ਉੱਥੇ ਵੀ ਚੱਲਾਂਗੇ। ਸਾਰਾ ਪਹਿਲਾਂ ਆਪਾਂ ਪਿੰਡ ਘਰ ਜਿਹੜਾ ਦੇਖ ਲਈਏ ਇੱਕ ਵਾਰੀ, ਹਨਾ? ਜਿਵੇਂ ਤਾਇਆ ਜੀ ਨੇ ਦੱਸਿਆ ਨਾ ਮੈਨੂੰ ਵੀਡੀਓ ਬਣਾਇਆ। ਜੋਗਿੰਦਰ ਦਾ ਯੋ ਆਹ ਅੱਛਾ ਇਹ ਜੋਗਿੰਦਰ ਦਾ ਘਰ ਹੈ। ਜੋਗਿੰਦਰ ਦਾ ਆਪਣਾ ਕੈਮਰਾ ਫੜਨਾ ਪੈਣਾ ਆਪਾਂ ਨੂੰ, ਕਿਉਂਕਿ ਅੱਛਾ ਜਿਵੇਂ ਦੱਸਦੇ ਨੇ ਨਾ ਸਾਨੂੰ ਸਫੈਦ ਪੁੱਛਦਾ ਕਿ ਹਾਂਜੀ ਠੀਕ ਹੈ। ਤੇ ਠੀਕ। ਇੱਧਰ ਤਾਂ ਬਾਕੀ ਅੱਗੇ ਇਹ ਆਦਾ ਜੋਗਿੰਦਰ ਨੰਬਰਦਾਰ ਦਾ ਘਰ ਸੀ ਤੇ ਤੁਹਾਡਾ ਘਰ ਇਸ ਤੋਂ ਅੱਗੇ ਹਨਾ। ਹਾਂ, ਇਸ ਤੋਂ ਬਜ਼ੁਰਗਾਂ ਨੇ ਦੱਸਿਆ ਵਾ ਹੁਣ ਘਰ ਵੱਲ ਨੂੰ ਜਾ ਰਹੇ ਤੇ ਬਹੁਤ ਚੱਲਣ ਦੇ ਹੀ ਇੱਧਰ ਕਰ ਜਿਵੇਂ ਤੁਸੀਂ ਇੱਧਰ ਕਰ ਲਓ। ਬਜ਼ੁਰਗਾਂ ਨੇ ਤੁਸੀਂ ਸਾਹਮਣੇ ਚੱਲਿਓ ਕਹਿੰਦੇ ਨਾ ਚੌਂਕ ਲੱਗਦਾ। ਜੀ ਇੱਕ ਮਿੰਟ ਆ ਮਿੰਟ। ਹਾਂਜੀ ਬਾਬਾ ਜੀ, ਇੱਥੇ ਖੜ ਕੇ ਦੱਸਿਓ। ਆ ਦੇਖਣਾ ਕਹਿੰਦੇ ਨਾ ਚੌਂਕ ਇੱਥੇ ਖੜ ਕੇ ਦੱਸੋ, ਇੱਥੇ ਖੜ ਜਾਓ। ਹਾਂਜੀ ਆਈ ਵੀ ਉਹਨਾਂ ਦਾ ਸਾਧੂ ਸਿੰਘ ਦਾ ਕਾਲਾ ਸਿਉਂ ਦਾ। ਹਾਂਜੀ ਅੱਛਾ ਗਾਹਾਂ ਵੀ ਅੱਗੇ ਚਲੋ ਉਹ ਵੀ ਤੁਹਾਨੂੰ ਅੱਛਾ, ਜਿਹੜਾ ਆ ਚੌਂਕ ਆ। ਆਹ ਚੌਂਕ ਅਗਲਾ ਅੱਛਾ ਚੌਂਕ, ਚੌਂਕ ਅਗਲਾ। ਆਲੂ ਅਗਲਾ
ਅੱਛਾ ਜੀ, ਇੱਕ ਮਿੰਟ। ਆ ਹੈਗਾ ਸਾਧੂ ਸਿੰਘ ਨੰਬਰਦਾਰ ਦਾ, ਹੈ ਜੀ? ਤੁਸੀਂ ਅੱਗੇ ਆਓ। ਅੱਛਾ, ਅੱਗੇ ਆ। ਇਹ ਉਹਨਾਂ ਦੇ ਤਿੰਨ ਚਾਰੇ ਭਰਾ ਵਾ ਉਹ। ਅੱਛਾ ਤਿੰਨ ਜੀ। ਭਰਾ ਸੀ ਉਹ। ਹਾਂਜੀ ਹਾਂਜੀ ਏਦਾਂ ਹੀ ਆ ਨਾ? ਹਾਂਜੀ ਹਾਂਜੀ ਛੋਟੇ ਇਧਰ ਹਾਂਜੀ। ਮੈਂ ਭਾਨੇ ਦੀ ਪੋਤੀ ਆ। ਮੈਂ ਪੋਤੀ ਆ ਉਹਨਾਂ ਦੀ। ਹਾਂਜੀ ਤੇ ਤਿੰਨ ਭਰਾ ਸੀ ਉਹ। ਹਾਂਜੀ ਹਾਂਜੀ ਹਾਂਜੀ। ਤੇ ਉਹ ਫਿਰ ਅਸੀਂ ਸਾਰੇ ਉਧਰ ਚਲੇ ਗਏ ਸੀ। ਜਿਹੜੇ ਉਹਨਾਂ ਦੇ ਬੱਚੇ ਸੀ, ਮੇਰੇ ਬਾਪੂ ਜੀ ਹੁਣੀ, ਉਹ 5 ਭਰਾ ਸੀਗੇ। ਹਾਂਜੀ, ਮਾਈਕ ਨਾਲ ਲਾ। ਉਹਦੇ ਚੋਂ ਉਹ ਲੱਗ ਕੇ ਨਾ ਸੀਗਾ ਨੁੱਕਰ ਤੋਂ ਇੱਥੋਂ ਤੱਕ ਇਹ ਉਹਨਾਂ ਦਾ ਹੀ ਅੱਛਾ, ਜਿਹੜਾ ਉਹ ਦਰਖਤ ਹੈ। ਹੈ। ਉਹ ਤਾਂ ਪਰੇ ਆ। ਅੱਛਾ, ਦਰਖਤ ਪਰੇ ਆ। ਉਹ ਨੁੱਕਰ ਤੋਂ ਲਾ ਕੇ ਤੇ ਇੱਥੋਂ ਤਾਈਂ ਆ ਹੱਥਾ ਉਹਨਾਂ ਦਾ। ਆ ਨੁੱਕਰ ਤੋਂ ਲੈ ਕੇ। ਇਹ ਇੱਕ ਦਾ ਵਾ। ਹਾਂਜੀ, ਆ ਜਾਓ। ਇਹ ਕਿਹਨਾਂ ਦਾ? ਇਹ ਸਾਧੂ ਸਿੰਘ ਜੀ ਦਾ। ਨਹੀਂ, ਹਾਂਜੀ, ਇਹ ਕਾਲਾ ਸਿਉਂ ਦਾ ਉਹਨਾਂ ਦਾ ਜਿਹੜਾ ਤੇ ਇਹ ਕਾ ਹੱਥਾ ਉਹਨਾਂ ਦਾ। ਆ ਨੁੱਕਰ, ਸਿਉਂ ਦਾ। ਆ ਚੌਂਕ ਆ। ਹੂੰ ਭਾਜੀ ਆ ਦਿਖਾਓ, ਇਹ ਘਰ ਸਾਹਮਣੇ ਆ ਗਿਆ। ਐ ਸੀ ਘਰ, ਤੇ ਪਹਿਲਾ ਘਰ ਤਾਂ ਢੱਟ ਗਿਆ, ਪਰ ਨਵਾਂ ਘਰ ਬਣ ਗਿਆ। ਆਹੀ ਦੱਸਿਆ ਮਤਲਬ ਕਿ ਇਹ ਸਾਧੂ ਸਿੰਘ ਦਾ ਇਹ ਘਰ। ਹਾਂਜੀ, ਸਾਧੂ ਸਿੰਘ ਦੇ ਅੱਛਾ ਜੀ। ਇੱਕੋ ਹੀ ਹੱਥਾ ਹੈ। ਅੱਛਾ, ਆ ਵਾਲਾ ਸਾਰਾ। ਆ ਹੈਗਾ ਕਾਲਾ ਸਿਉਂ ਦਾ। ਅੱਛਾ ਜੀ। ਇਹ ਜ਼ਮੀਨ ਅਸਲ ਦੱਸ ਰਹੇ ਨੇ, ਇਹ ਘਰ ਜਿਹੜੇ ਪੁਰਾਣੇ ਸੀਗੇ ਉਹ ਢਹਿ ਗਏ ਨੇ, ਉੱਥੇ ਨਵੇਂ ਮਕਾਨ ਬਣ ਚੁੱਕੇ ਨੇ। ਵਾਈਡ ਐਂਗਲ ਹਾਂ, ਇੱਧਰ ਵੀ ਸਾਈਡ ਬਾਬਾ ਜੀ, ਆ ਘਰ ਤੁਸੀਂ ਦੱਸਦੇ ਹੋ, ਇਹ ਹੈਗੇ ਆ ਮੇਰੇ ਦਾਦਾ ਸਾਧੂ ਸਿੰਘ ਜੀ ਦਾ, ਹਨਾ? ਜੇ ਰੱਖ ਦਿਓ, ਮੈਂ ਦੱਸ ਦੇਣਾ ਤੁਹਾਨੂੰ। ਨਹੀਂ ਆਵਾਜ਼ ਤਾਂ ਹੀ ਆਊਗੀ। ਇਹ ਆਪਾਂ ਇੱਥੇ ਲਾ ਲੈਂਦੇ ਆ। ਇਹਦੀ ਆਵਾਜ਼ ਜੋ ਲੈਣੀ ਇਹਦੀ ਆਵਾਜ਼ ਫੇਰ ਤਾਂ ਹੀ ਆਊਗੀ। ਲੈਣੀ ਤੁਹਾਡੀ। ਚਲੋ ਉਹ ਨਹੀਂ, ਉਹ ਡਰਨਾ ਕੀ ਹੈ। ਹਾਂਜੀ, ਤੇ ਤੁਸੀਂ ਤੁਸੀਂ ਆ ਜਾਓ, ਇੱਧਰ ਆ ਜਾਓ, ਪਿੱਛੇ ਆ ਜਾਓ ਨਾਲ, ਹਨਾ? ਹਾਂਜੀ, ਕਿਉਂਕਿ ਸਾਨੂੰ ਹੁਣ ਸਾਡਾ ਘਰ ਲੱਭ ਗਿਆ, ਹਨਾ? ਤੇ ਹੁਣ ਅਸੀਂ ਚੰਗੀ ਤਰ੍ਹਾਂ ਦੇਖ ਲਈਏ ਵੀ ਕਿਹੜਾ ਕਿਹਦਾ ਸੀਗਾ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਅੱਛੀ ਬਾਤ। ਬਹੁਤ ਬਹੁਤ ਧੰਨਵਾਦ। ਹਾਂਜੀ। ਤੇ ਹੁਣ ਤੁਸੀਂ ਦੱਸ ਦਿਓ ਕਿ ਆ ਨੁੱਕਰ ਵਾਲਾ, ਇਹ ਮੇਰੇ ਸਾਧੂ ਦਾਦਾ ਜੀ ਦਾ, ਹਨਾ? ਆ ਸਾਧੂ ਸਾਧੂ ਸਿੰਘ ਦਾ। ਆ ਸਾਧੂ ਇਹ ਸਿੰਘ ਸਾਧੂ ਸਿੰਘ ਦਾ। ਹਾਂਜੀ, ਇਹ ਤਿੰਨ ਭਰਾ ਸੀ। ਤਿੰਨ ਭਰਾ। ਹਾਂਜੀ ਆ ਇੱਥੇ ਸਾਧੂ ਸਿੰਘ ਰਹਿੰਦਾ ਸੀ। ਆ ਜਿਹੜੀ ਉਹਦੀ ਆ। ਹਾਂਜੀ ਆਹਾ, ਹਾਂਜੀ ਆ ਉਹਨਾਂ ਦੇ ਕੁਝ ਹੋਰ ਦੀ ਆ। ਆ ਕਾਲਾ ਸਿਉਂ ਦਾ ਹੱਤਾ ਆ। ਹਾਂਜੀ ਹਾਂਜੀ। ਹਾਂਜੀ। ਤੇ ਜਿੱਥੇ ਤੂੰ ਕਿੰਨੀ ਘੋੜੀਆਂ ਬੰਨੀਆਂ ਕਿ ਨਹੀਂ, ਆ ਉਹ ਵੀ ਦਿਖਾ ਦਾਂ। ਅੱਛਾ, ਵਾਹ ਜੀ ਵਾਹ, ਹਾਂਜੀ। ਕੱਲੀ ਕੱਲੀ ਗੱਲ ਹੈ ਜੀ ਵੀ ਯਾਦ ਆ 76 ਸਾਲ ਪਹਿਲਾਂ ਦੀ। ਮੈਂ ਤਾਇਆ ਜੀ ਨੂੰ ਫੋਨ ਕਰ ਲਾਂ ਇੱਥੋਂ ਇੱਕ ਵਾਰ? ਆ ਦੇਖੇ ਨਾ। ਆ ਤਾਇਆ ਜੀ ਨੂੰ ਫੋਨ ਕਰ ਲਈਏ ਆਪਾਂ, ਉਹਨਾਂ ਨੂੰ ਪਹਿਲਾਂ ਕਰ ਲੈ ਬਈ, ਚੁੱਪ ਕਰੋ ਬਈ ਹੁਣ। ਹਾਂਜੀ, ਤੁਸੀਂ ਨਾ ਜਦੋਂ ਫੋਨ ਆਉਂਦਾ ਮਾੜਾ ਜਿਹਾ ਚੁੱਪ, ਉਹਨਾਂ ਨੂੰ ਫਿਰ ਸੁਣਦਾ ਨਹੀਂ ਨਾ, ਉਹਨਾਂ ਨੂੰ ਵੀ। ਹਾਂ, ਉਹ ਵੀ 80 ਸਾਲ ਤੋਂ ਉੱਪਰ ਨੇ। ਉਹ ਵੀ ਬਜ਼ੁਰਗ ਨੇ ਨਾ। ਆਪਾਂ ਇੱਥੋਂ ਉਹਨਾਂ ਨੂੰ ਦਿਖਾਉਣੇ ਆ। ਆ ਤੁਸੀਂ ਮੇਰੇ ਨਾਲ ਆ ਜਾਓ। ਦਿਖਾ ਦਿਓ ਉਹਨਾਂ ਨੂੰ। ਇੱਧਰ ਆ ਜਾਓ ਤੁਸੀਂ। ਚਾਚਾ ਤੂੰ ਚੱਲ ਜਾ ਨਾਲ। ਤੁਸੀਂ ਆ ਜਾਓ ਨਾਲ। ਆਪਣੇ ਦੂਜੇ ਆਤੇ ਮੁਹੰਮਦ ਜੀ ਵੀ, ਤੁਸੀਂ ਵੀ ਆ ਜਾਓ ਨਾਲ। ਤੇ ਫਿਰ ਹਾਂਜੀ, ਬਜ਼ੁਰਗ ਹੋ ਚੁੱਕੇ, 76 ਸਾਲ ਪਹਿਲਾਂ ਦੀ ਗੱਲ ਕਰ ਰਹੇ ਨੇ। ਤੇ ਆਪਾਂ 80 ਇੱਥੋਂ ਸਾਲ ਤੋਂ ਦਿਖਾਵਾਂਗੇ। ਜ਼ਿਆਦਾ ਹਾਂਜੀ ਤਾਇਆ ਜੀ। ਹਾਂਜੀ ਹਾਂਜੀ ਤਾਇਆ ਜੀ, ਦੇਖੋ ਹਾਂਜੀ ਹਾਂਜੀ ਤਾਇਆ ਜੀ, ਆ ਤਾਂ ਚੌਂਕ ਆ। ਇੱਥੇ ਜਦੋਂ ਆਪਾਂ ਪਿੰਡ 'ਚ ਵੜਦੇ ਆ, ਤੇ ਆ ਨੁੱਕਰ ਵਾਲਾ ਤੁਹਾਡਾ ਆਪਣਾ ਘਰ। ਹਾਂਜੀ, ਆ ਨੁੱਕਰ ਵਾਲਾ ਘਰ ਆ ਤਾਇਆ ਜੀ। ਅੱਛਾ। ਹਾਂਜੀ, ਇਹਨੂੰ ਪਤਾ ਸੀਗਾ ਇਹਦੇ ਨਾਲ ਇੱਧਰਲੇ ਪਾਸੇ ਦਾਦਾ। ਨਹੀਂ, ਆ ਕਹਿੰਦੇ ਆ ਕਿ ਸਾਧੂ ਸਿੰਘ ਨੰਬਰਦਾਰ ਦਾਦਾ ਜੀ ਆ ਘਰ, ਤੇ ਇਹਦੇ ਜਿਹੜਾ ਸਾਹਮਣੇ ਆ ਜਿਹੜਾ ਸਾਹਮਣੇ ਆ, ਇਹ ਘਰ ਕਹਿੰਦੇ ਆ ਵੀ ਕਾਲਾ ਸਿਉਂ ਦਾ। ਕਾਲਾ ਸਿਉਂ ਦਾ। ਹਾਂਜੀ ਹਾਂਜੀ ਹਾਂਜੀ, ਹਾਂਜੀ ਦੇਖੋ ਤਾਂ ਜੀ, ਯਾਦ ਆਇਆ? ਹਾਂ ਜੀ, ਹਾਂ ਠੀਕ ਹੈ, ਸਾਡਾ ਘਰ ਦਾ। ਠੀਕ, ਹਾਂਜੀ। ਤੇ ਸਾਡਾ ਇਹ ਖੱਬੇ ਸੀ ਸੱਜੇ ਸੀ ਤਾਇਆ ਜੀ? ਹਾਂ, ਸੱਜੇ ਸਾਡੇ ਜੀ, ਆਪਾਂ ਮੂੰਹ ਕਰਕੇ ਛੱਡੀ ਨਾ ਸਾਡੇ ਘਰ ਨੂੰ। ਸੱਜੇ ਸੀਗਾ, ਤੁਹਾਡਾ ਦਰਵਾਜ਼ਾ ਸੀ ਦੂਜੀ ਵੀ ਵੱਲ ਨੂੰ। ਦੂਜੀ ਬੀਹੀ ਵੱਲ ਨੂੰ? ਦੂਜੀ ਬੀਹੀ ਪੈਂਦੀ ਹੈ? ਆਓ ਬਾਬਾ ਜੀ। ਅੱਛਾ ਉਹਦੇ ਨਾਲ ਏ, ਉਹਦੇ ਨਾਲ ਏ। ਅੱਛਾ, ਇਹਦੇ ਨਾਲ ਪਰਲੇ ਪਾਸੇ। ਆਲੇ ਬੰਨੇ। ਅੱਛਾ ਅੱਛਾ ਜੀ। ਤੇ ਇਹ ਤਾਂ ਜੀ ਕਹਿੰਦੇ ਵੀ ਆਪਣੇ ਪੜਦਾਦੇ ਹੁਣੀ 3 ਭਰਾ
3 ਭਰਾ ਸੀ। ਸੀ ਉਹਨਾਂ ਦਾ ਫਤਿਹ ਸਿੰਘ ਸੀਗਾ ਉਹਦਾ ਨਾਮ ਫਤਿਹ ਸਿੰਘ ਜੀ। ਫਤਿਹ ਸਿੰਘ। ਬੇਰੀਆਂ ਹਜ਼ਾਰਾ ਸਿੰਘ ਉਹਨੂੰ ਇਹ ਪੁੱਛੋ ਬੇਰੀਆਂ ਵਾਲਾ ਮੁਰੱਬਾ ਨਹੀਂ ਸੀ ਤੁਹਾਡਾ ਮੁਰੱਬਾ ਬੇਰੀਆਂ ਵਾਲਾ ਨਹੀਂ ਸੀ। ਹਾਂਜੀ ਹਾਂਜੀ ਦੂਜੇ ਪਾਸੇ ਪਿੰਡ ਮਰਬਾ ਸਾਡਾ ਇੱਕ ਮੈਂਡਰ ਦਾ ਅੱਗੇ ਸੀ ਤੇ ਇੱਕ ਮੈਂਡਰ ਦਾ ਅੱਗੇ ਸੀ, ਇੱਕ ਬੇਰੀਆਂ ਵਾਲਾ ਸੀ। ਠੀਕ ਆ ਜੀ ਹਾਂ ਠੀਕ ਆ ਹੈਂ ਹਾਂਜੀ ਹਾਂ ਤੇ ਫੇ ਉਹ ਆ ਹਾਤੇ ਉਹਨਾਂ ਦੇ ਹੀ ਆ। ਹਾਂਜੀ ਆਹੀ ਨੇ ਤਾਇਆ ਜੀ, ਆਹੀ ਆਪਣੇ ਘਰ ਨੇ। ਅੱਛਾ ਤਾਇਆ ਜੀ ਹੁਣ ਉੱਥੇ ਲੈ ਕੇ ਜਾਂਦੇ ਨੇ ਜਿੱਥੇ ਘੋੜੀਆਂ ਸੀ। ਘੋੜੀਆਂ ਬੰਨ੍ਹਦੇ ਰਹੇ ਜਿੱਥੇ ਹਵੇਲੀ ਆਪਾਂ ਕਹਿੰਦੇ ਆ। ਕਰੋ ਹਾਂਜੀ ਹਾਂਜੀ ਤਾਇਆ ਜੀ, ਸਾਡੇ ਘਰ ਦੀ ਮਿੱਟੀ ਪਾਣੀ ਹੈ ਤਾਂ ਕਿਲੋ ਮਿੱਟੀ ਪਵਾ ਲਾਂਗੇ ਤਾਇਆ ਜੀ। ਹਾਂਜੀ ਹਾਂਜੀ ਤਾਇਆ ਜੀ, ਹਾਂਜੀ ਹਾਂਜੀ ਹਾਂ ਠੀਕ ਆ, ਲੈ ਜ਼ਰੂਰ ਮੈਂ ਮਿੱਟੀ ਲੈ ਕੇ ਆਉਂਗੀ ਤਾਇਆ ਜੀ। ਹਾਂ ਘੋੜੀਆਂ ਵਾਲਾ ਸੀ ਇਹਦੇ ਸਾਹਮਣੇ ਦੂਜੇ ਪਾਸੇ ਹੀ ਕਾਲਾ ਸਿੰਘ ਦੇ ਘਰ ਦੇ ਨਾਲ ਕਾਲਾ ਸਿੰਘ ਦੇ ਘਰ ਦੇ ਨਾਲ। ਰਾਮ ਸਿੰਘ ਦਾ ਘਰ ਸੀ ਅਗਲਾ ਹੋ ਗਿਆ ਅਗਲਾ ਅੱਛਾ ਜੀ ਠੀਕ ਹੈ ਤਾਇਆ ਜੀ, ਘੋੜੀ ਵਾਲਾ ਉੱਤੇ ਕਾਲਾ ਸਿਓ ਇੱਥੇ ਸੀ ਨਾ। ਠੀਕ ਹੈ ਤਾਇਆ ਜੀ। ਆ ਹੈਗਾ ਸੀ ਸਾਧੂ ਹੁਣ ਸਿੰਘ। ਆ ਜਿਹੜਾ ਇਹ ਹੁਣ ਹੈਗਾ ਤੁਸੀਂ ਸੀ ਇੱਕ ਵਾਰੀ ਆਪਾਂ ਕਾਲਾ ਫੇਰ ਕਰਦੇ ਆ remind, ਹਾਂ, ਇੱਕ ਆਹ ਹੈਗਾ ਜੀ ਸੀਗਾ ਫਤਿਹ ਤੁਹਾਡਾ ਸਿੰਘ। ਜਿਹੜਾ ਨੁੱਕਰ ਤੇ 3 ਭਰਾ ਸੀ। ਫਤਿਹ ਸਿੰਘ ਹਾਂਜੀ। ਇੱਥੇ ਸੀ ਤੇ ਇਹਦੇ ਅੱਧਾ ਨਾਲ ਆ ਆਪਣਾ ਸੀ ਸੀਗਾ। ਆ ਸਾਹਮਣਾ ਹਾਂਜੀ ਹਾਂ ਅੱਛਾ ਆ ਜਾ। ਸੀ ਨਾਲ ਉਹਨਾਂ ਦੇ ਹਾਂਜੀ ਉਹਨਾਂ ਦਾ ਨਾਂ ਕੀ ਸੀ ਤਾਇਆ ਜੀ? ਹਾਂਜੀ ਤਾਇਆ ਜੀ ਕਿੱਕਰ ਹੁੰਦੀ ਸੀਗੀ ਆਪਣੇ ਜਿਹੜੇ ਬਾਹਰ ਵਾਲੇ ਡੰਗਰਾਂ ਵਾਲੇ ਵਿਹੜੇ 'ਚ। ਹਾਂਜੀ ਹਾਂ ਹਾਂਜੀ ਉੱਥੇ ਹੀ ਖੜੇ ਆ ਤਾਇਆ ਜੀ ਹੁਣ, ਜਿੱਥੇ ਘੋੜੀਆਂ ਸੀ। ਜਿੱਥੇ ਘੋੜੀਆਂ ਸੀਗੀਆਂ। ਵਾਹ ਆ ਘੋੜੋ ਤਵੇਲਾ ਸੀ ਘੋੜੀਆਂ ਦਾ ਗੋਲ ਗੋਲ ਕੁੰਡੀਆਂ ਕਰੀ ਜਾਂਦੀਆਂ ਸੀ ਉਹਨਾਂ ਆਹੋ ਆਹੋ ਹਾਂਜੀ ਹਾਂਜੀ ਵਿੱਚ ਕਿੱਕਰ ਵੀ ਸੀ ਨਾ ਜੀ। ਹਾਂ ਕਿੱਕਰ ਵੀ ਸੀ ਨਾ ਵਿੱਚ। ਹਾਂਜੀ ਬਸ ਵੀ ਉਹ ਉਹੀ ਆ। ਇਹ ਉਹੀ ਆ। ਠੀਕ ਹੈ ਠੀਕ ਹੈ ਅੱਧਾ ਮੁਰੱਬਾ ਪਿੰਡ ਵਾਲਾ ਵੀ ਸੀ ਨਾ ਜੀ। ਹਾਂਜੀ ਇਹ ਬਾਬਾ ਜੀ ਨੇ ਅਤੇ ਮੁਹੰਮਦ ਜੀ ਹੈ ਨਾ ਅਤਾ ਮੁਹੰਮਦ, ਇਹ ਹੁਣ ਦੇ ਨੰਬਰਦਾਰ ਨੇ। ਤੇ ਇਹਨਾਂ ਦੋਨਾਂ ਨੂੰ ਮੇਰੇ ਪਿੰਡ ਦਾ, ਮੇਰੇ ਦਾਦਿਆਂ ਪੜਦਾਦਿਆਂ ਦਾ, ਉਹਨਾਂ ਦਾ ਨਾਂ ਵੀ, ਤੇ ਕਿਉਂਕਿ ਇਹਨਾਂ ਨੇ ਉਹ ਜਿਹੜੇ ਜ਼ਮੀਨਾਂ ਦੇ ਕਾਗਜ਼ ਉਹਨਾਂ ਦੇ ਵਿੱਚ ਉਹ ਕਹਿੰਦੇ ਅੱਜ ਵੀ ਉਹਨਾਂ ਦਾ ਨਾਂ ਬੋਲਦਾ। ਵਾਹ ਤੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਦੇਖੀਆਂ ਹੋਈਆਂ ਨੇ ਤੇ ਇਹਨਾਂ ਨੇ ਸਾਰੇ ਘਰ ਦਿਖਾਏ। ਚਲੋ ਜੀ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਆ ਹੈਗਾ ਮੇਰੇ ਦਾਦਾ ਜਿਹੜੇ ਸਾਧੂ ਸਿੰਘ ਨੰਬਰਦਾਰ ਸੀ, ਤੇ ਉਹਨਾਂ ਦਾ ਜਿਹੜਾ ਆਪਾਂ ਆਪਣੇ ਪੰਜਾਬ 'ਚ ਕਹਿ ਦਿੰਦੇ ਆ ਕਿ ਬਾਹਰਲਾ ਵਿਹੜਾ, ਤੇ ਇਸ ਜਗ੍ਹਾ ਤੇ ਉਹਨਾਂ ਨੇ ਘੋੜੀਆਂ ਰੱਖੀਆਂ ਹੋਈਆਂ ਸੀਗੀਆਂ। ਤੇ ਇਹ ਥਾਂ ਤੋਂ ਇਹ ਦੱਸਦੇ ਨੇ ਇਹ ਜਿਹੜੇ ਰਫੀਕ ਜੀ ਕਿ ਉਹ ਜਿੱਥੇ ਉਹ ਟੈਂਕੀ ਲੱਗੀ ਆ ਉਸ ਥਾਂ ਤੱਕ, ਤੇ ਤਾਇਆ ਜੀ ਜਿਵੇਂ ਦੱਸਦੇ ਨੇ ਕਿ ਇਸ ਜਗ੍ਹਾ 'ਚ ਕਿੱਕਰ ਵੀ ਸੀਗੀ। ਤੇ ਆ ਜੋ ਆਪਾਂ ਉਹ ਦੇਖਦੇ ਹਾਂ ਜਿਹੜੇ ਘਰਾਂ 'ਚ ਰਾਤ ਸੀਗੇ। ਹਾਂਜੀ ਚਲੋ ਪਹਿਲੇ ਘਰ ਇੱਥੇ ਆ ਕੇ ਮੁੱਕਦੇ ਨੇ ਤੇ ਇੱਥੇ ਮੁੱਕ ਕੇ ਆ ਇਹਨਾਂ ਦਾ ਪਿਛਲਾ ਦਰਵਾਜ਼ਾ ਨਿਕਲਿਆ। ਹਾਂਜੀ ਆਜੋ ਖਰਾਬ ਦਿਖਾ ਲਈਏ ਵੀ। ਚਲੋ ਹਾਂਜੀ ਹਾਂਜੀ ਇੱਥੇ ਹਾਲੀ ਵੀ ਇੱਕ ਤਾਇਆ ਜੀ ਦੱਸਦੇ ਸੀਗੇ ਬਈ ਜਦੋਂ ਮੈਂ ਛੋਟਾ ਹੁੰਦਾ ਸੀਗਾ ਅਸੀਂ ਘਰਾਟ ਕਹਿੰਦੇ ਆ, ਖਰਾਸ ਕਹਿੰਦੇ ਨੇ, ਜਿੱਥੇ ਆਟਾ ਪੀਂਦੇ ਨੇ, ਵੀ ਉਸ ਜਗ੍ਹਾ ਤੇ ਜਾ ਕੇ ਮੈਂ ਖੇਡਦਾ ਹੁੰਦਾ ਸੀ। ਤੇ ਹੁਣ ਰਫੀਕ ਬਾਬਾ ਜੀ ਮੈਨੂੰ ਉੱਥੇ ਲੈ ਕੇ ਜਾ ਰਹੇ ਨੇ ਜਿੱਥੇ ਪਿੰਡ ਦੇ ਗੱਭੇ ਘਰਾਟ ਹੁੰਦੇ ਸੀ। ਹਾਂਜੀ ਹਾਂਜੀ ਮੈਂ 7 ਸਾਲ 7 ਸਾਲ ਦੇ ਸੀ। ਮੈਂ ਸਕੂਲੋਂ ਪੜ੍ਹਨ ਜਾਂਦਾ ਸੀ ਅੱਛਾ ਜੀ ਹਾਂਜੀ ਹਾਂਜੀ ਮੈਨੂੰ ਆਪਣੇ ਪਿੱਛੇ ਹੋ ਜਾ ਅਜੇ ਵੀ ਯਾਦ ਹਾਂਜੀ ਅੱਛਾ। ਇੰਡੀਆ ਕਿਹੜੀ ਜਗ੍ਹਾ ਤੋਂ ਸੀ? ਜਗਰਾਉਂ ਟੈਸੀ ਔਰ ਜਿਹੜੇ ਵੀ ਇੱਥੇ ਪਹਿਲਾਂ ਸਭ ਤੋਂ ਪਹਿਲਾਂ ਆਏ ਹੋਣਗੇ ਉਹਨਾਂ ਨੂੰ ਤਾਂ ਮਿਲ ਗਏ ਹੋਣੇ। ਹੋ ਸਕਦਾ ਲੇਕਿਨ ਜੇ ਤੁਸੀਂ ਵੀ ਆਓ ਤੇ ਤੁਸੀਂ ਮੈਨੂੰ ਮੈਂ ਇਹ ਸੁਣਨਾ ਚਾਹੁੰਦੀ ਹਾਂ ਵੀ ਤੁਸੀਂ ਕਿਹੋ ਜਿਹਾ ਮਹਿਸੂਸ ਕੀਤਾ, ਮਤਲਬ ਹੁਣ ਤੱਕ ਤੁਹਾਨੂੰ ਲੱਗਿਆ ਵੀ ਉਧਰ ਵਧੀਆ ਸੀ ਜਾਂ ਤੁਸੀਂ ਤਾਂ ਚਲੋ ਛੋਟੇ ਸੀਗੇ ਪਰ ਕੀ ਤੁਹਾਡੇ ਮਨਾਂ ਇਹ ਸਾਨੂੰ ਉਧਰ ਦਾ ਇਲਾਕਾ ਸੋਹਣਾ ਸੀ। ਉਧਰਲਾ ਸੀ? ਇਹ ਤੈਨੂੰ ਦੱਸਾਂ ਹਾਂ ਇੱਧਰ ਦਾ ਇਲਾਕਾ ਉਹਨਾਂ ਨੂੰ ਸੋਹਣਾ ਸੀ। ਹਾਂ
ਆਪਾਂ ਆਪਣਾ ਜੇ ਹਾਂ ਹਾਂ ਉਹ ਯਾ ਮਿੱਟੀ ਜਿੱਥੋਂ ਵੀ ਹੋਵੇ ਜਿੱਥੇ ਜੰਮਿਆ ਬੰਦਾ ਹਨਾ, ਉਹ ਮਿੱਟੀ ਦਾ ਪਿਆਰ ਹਨਾ। ਬਸ ਪਾਠ ਬਚਿਆ ਹੋਇਆ ਤੇ ਇੱਕ ਮੇਰੀ ਗੱਲ ਸੁਣ, ਹਾਂਜੀ ਆ ਜਿਹੜਾ ਹੱਥ ਆ ਇਹ ਇੰਦਰ ਗਾਫਲ ਦਾ ਕਰਕੇ ਸਾਦੇ ਸੀ। ਅੱਛਾ ਜੀ ਆ ਗਈ ਗੱਲ ਸਮਝ? ਹਾਂਜੀ ਆ ਹਾਂਜੀ ਜਿਹੜਾ ਹੈਗਾ ਸੀ ਇਹਦਾ ਮੈਨੂੰ ਹੁਣ ਪਤਾ ਨਹੀਂ, ਹਾਜੀ ਨੂੰ ਪਤਾ ਸੀ। ਇਹ ਅੰਬ ਵਾਲੇ ਮੁਰੱਬੇ ਵਾਲਾ ਹੱਥ ਆ। ਜੀ ਜੀ ਤੇ ਇਹਨਾਂ ਨੇ ਮਤਲਬ ਇੰਨੀ ਦੂਰੋਂ ਆ ਕੇ ਤੇ ਇੱਕ ਆਪਣੇ ਘਰ ਲੱਭਣ ਦੀ ਜਿਹੜੀ ਐਫਰਟ ਕੀਤੀ ਹੈ। ਫਿਰ ਉਹਨਾਂ ਨੇ ਆ ਕੇ ਬਜ਼ੁਰਗ ਲੱਭੇ ਹੋਣਗੇ ਪੁਰਾਣੇ ਜਿਹੜੇ ਹਨਾ ਉਸ ਟਾਈਮ ਦੇ ਸੀ, ਤੇ ਫਿਰ ਉਹਨਾਂ ਨੇ ਘਰ ਲੱਭਿਆ ਤੇ ਮਤਲਬ ਹੌਲੀ ਹੌਲੀ ਗੱਲ ਕਰਦੇ ਚੌਂਕ ਤੋਂ ਇੱਧਰ ਲੰਬੜਦਾਰ ਦੇ ਘਰ ਤੋਂ ਮਤਲਬ ਉਹਨਾਂ ਨੇ ਆਪਣਾ ਘਰ ਲੱਭ ਲਿਆ। ਫਿਰ ਉਹਨਾਂ ਨੇ ਆਪਣੀ ਹਵੇਲੀ ਲੱਭ ਲਈ ਤੇ ਇੱਦਾਂ ਕਰਦੇ ਉਹਨਾਂ ਨੇ ਸਾਰਾ ਆਪਣਾ ਨਾ ਪਿੰਡ ਜਿਹੜਾ ਪਿੰਡ ਦੀ ਯਾਦ ਹੈ ਉਹਨੂੰ ਰੀਫਰੈਸ਼ ਕੀਤਾ ਤੇ ਬਹੁਤ ਵਧੀਆ ਵੀਡੀਓ ਸੀ। ਤੇ ਇੱਕ ਉਹਨਾਂ ਦੀ ਮੈਨੂੰ ਗੱਲ ਵਧੀਆ ਲੱਗੀ, ਕਹਿੰਦੇ ਵੀ ਅੱਜ ਵੀ ਕਾਗਜ਼ਾਂ ਦੇ ਵਿੱਚ ਉਧਰ ਹਾਂ ਪਾਕਿਸਤਾਨ 'ਚ ਅੱਜ ਵੀ ਕਾਗਜ਼ਾਂ ਦੇ ਵਿੱਚ ਉਹਨਾਂ ਦੇ ਦਾਦੇ ਪੜਦਾਦਿਆਂ ਦਾ ਨਾਂ ਹਜੇ ਵੀ ਹੂੰ ਬੋਲਦਾ ਪਿਆ, ਤੇ ਉਹ ਬੜੇ ਇਮੋਸ਼ਨਲ ਹੋ ਜਾਂਦੇ ਉੱਥੇ। ਤੇ ਉਹਨਾਂ ਦੇ ਜਿਹੜੇ ਤਾਇਆ ਜੀ ਉਹ ਕਹਿੰਦੇ ਵੀ ਉੱਥੋਂ ਕਿਲੋ ਖੰਡ ਜਿਹੜੀ ਮਿੱਟੀ ਜ਼ਰੂਰ ਲੈ ਕੇ ਆਵੀਂ, ਇੱਕ ਯਾਦ ਦੇ ਤੌਰ ਤੇ। ਸੋ ਬਜ਼ੁਰਗ ਵੀ ਗੱਲਾਂ ਕਰ ਰਹੇ ਸੀ ਕਿ ਜਿਸ ਮਿੱਟੀ 'ਚ ਜਨਮ ਹੋਇਆ ਹੋਵੇ, ਖੇਡੇ ਹੋਣ ਹਨਾ, ਸਮਾਂ ਬਤੀਤ ਕੀਤਾ ਹੋਵੇ, ਉਹੀ ਮਿੱਟੀ ਵਧੀਆ ਲੱਗਦੀ। ਉਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਇੱਧਰ ਵਧੀਆ ਲੱਗਾ ਕਿ ਉੱਧਰ, ਕਹਿੰਦੇ ਸਾਨੂੰ ਉੱਧਰ ਹੀ ਵਧੀਆ ਲੱਗਾ। ਮਤਲਬ ਕਹਿਣ ਦਾ ਮਤਲਬ ਹੈ ਕਿ ਉਹਨਾਂ ਦਾ ਅਸਲੀ ਦੇਸ਼ ਇਹ ਵੇ ਤੇ ਅਸੀਂ ਜਿਹੜੇ ਇੱਧਰ ਆ ਗਏ ਆ ਸਾਡਾ ਪਿੰਡ ਵੀ ਉਧਰ ਪਾਕਿਸਤਾਨ ਵਿੱਚ ਹੀ ਸੀ ਤੇ ਅਸੀਂ ਪਾਕਿਸਤਾਨ ਦੇ ਸੀ ਇੱਧਰ ਆ ਗਏ ਉਹ ਇੱਧਰ ਆ ਗਏ। ਮਤਲਬ ਕਿ ਆਪਣਾ ਜਿਹੜੀ ਮਿੱਟੀ ਹੈ ਉਹ ਜਿਹੜੀ ਉਹਦਾ ਪਿਆਰ ਹੈ ਉਹ ਕਦੀ ਘੱਟ ਨਹੀਂ ਹੁੰਦਾ। ਤੇ ਬਾਕੀ ਅੱਜ ਲਈ ਨਹੀਂ ਦੋਸਤੋ, ਬਾਕੀ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਵੀਡੀਓ ਕਿੱਦਾਂ ਲੱਗੀ ਆ। ਹੋਰ ਕੋਈ ਵੀਡੀਓ ਹੋਵੇ ਇਦਾਂ ਦੀ ਰਲਦੀ ਮਿਲਦੀ ਸਾਨੂੰ ਜਰੂਰ ਦੱਸਿਆ ਕਰੋ ਕਮੈਂਟ ਕਰਕੇ। ਕਮੈਂਟ ਦੇ ਵਿੱਚ ਲਿੰਕ ਜਰੂਰ ਮੈਂਸ਼ਨ ਕਰ ਦਿਆ ਕਰੋ, ਸੋ ਸਾਨੂੰ ਵੀਡੀਓ ਲੱਭਣੀ ਸੌਖੀ ਹੋ ਜਾਂਦੀ ਆ। ਸੋ ਅੱਜ ਲਈ ਨੇ ਦੋਸਤੋ ਫੇਰ ਲੈ ਕੇ ਆਵਾਂ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।